ਇਹ ਫਿਰ ਨੀਲ ਸਾਹਿਬ ਦਾ ਜਿਹੜਾ ਸਫ਼ਰ ਹੈਗਾ ਨਾ ਈਰਾਨ ਤੇ ਇਰਾਕ ਦਾ ਤੇ ਹਾਂਜੀ। ਸ਼ਾਮ ਦਾ ਸਾਊਦੀ ਅਰਬ ਦਾ, ਇਹ ਬੜਾ ਮੁਬਾਰਕ ਸਫ਼ਰ ਹੈ। ਇੱਥੋਂ ਗੱਡੀ ਫੈਜ਼ਪੁਰੋਂ ਚੱਲੀ ਤੇ ਅਸੀਂ ਪਹਿਲੇ ਗੜ੍ਹ ਮਹਾਰਾਜਾ ਗਏ। ਹਜ਼ਰਤ ਸੁਲਤਾਨ ਆਰਿਫੀਨ ਦਾ ਦਰਬਾਰ ਹੈ ਉੱਥੇ। ਉਸ ਤੋਂ ਅੱਗੇ ਫਿਰ ਜਨਾਬ ਕੋਟੇ ਵਾਲੇ ਗੱਡੀ ਤੁਰ ਪਈ। ਰਾਤ ਵੀ ਰਾਹ ਵਿੱਚ ਆਈ ਤੇ ਦਰਿਆਏ ਗੋਮਲ, ਦਰਿਆਏ ਹੋਰ ਇੱਕ ਨਾਂ ਆਉਂਦਾ ਹੈ, ਮੈਨੂੰ ਕੋਈ ਨਾਂ ਭੁੱਲ ਗਿਆ ਨੇ। ਇੱਧਰ ਦਰੇ ਵੀ ਹੈਗੇ ਨੇ ਤੇ ਰਾਹ ਦੇ ਵਿੱਚ ਪਹਾੜ ਵੀ ਆਉਂਦੇ ਨੇ। ਫਿਰ ਕੋਟੇ 'ਚ ਆ ਕੇ ਅਸੀਂ ਰਾਤ ਗੁਜ਼ਾਰੀ। ਕੋਟੇ ਤੋਂ ਅੱਗੇ ਫਿਰ ਤਫਤਾਨ ਨੂੰ ਤੁਰ ਪਏ ਤੇ ਤਫਤਾਨ ਜਿਹੜਾ ਹੈ ਨਾ ਇਹ ਬਾਰਡਰ ਹੈਗਾ ਹੈ। ਤਫਤਾਨ ਬਾਰਡਰ ਹੈਗਾ ਜੀ ਪਾਕਿਸਤਾਨ ਦਾ। ਤੇ ਪਾਣੀ ਜਿਹੜਾ ਉੱਥੇ ਪੰਜਾਬ ਹੈ, ਗਰਮ ਪਾਣੀ ਲੱਗਦਾ ਹੈ। ਤੇ ਤਫਤਾਨ ਤੋਂ ਅੱਗੇ ਅਸੀਂ ਈਰਾਨ ਵਿੱਚ ਹਲੇ ਦਾਖਲ ਹੋਏ। ਈਰਾਨ ਵਾਲਿਆਂ ਨੇ ਬੜਾ ਇਸਤਕਬਾਲ ਵੀ ਕੀਤਾ ਔਰ ਉਹਨਾਂ ਨੇ ਕੁਝ ਪਕਾ ਕੇ ਤੇ ਉੱਥੇ ਰੋਟੀ ਦਾ ਵੀ ਇੰਤਜ਼ਾਮ ਕੀਤਾ ਸੀ। ਫਿਰ ਉਹ ਗੱਡੀ ਦੇ ਉੱਤੇ ਅਸੀਂ ਬਹਿ ਗਏ ਤੇ ਜ਼ਹਿਦਾਨ ਅੱਪੜ ਗਏ। ਜ਼ਹਿਦਾਨ ਜਿਹੜਾ ਹੈ ਬੜਾ ਖੂਬਸੂਰਤ ਸ਼ਹਿਰ ਹੈ। ਉਸ ਤੋਂ ਅੱਗੇ ਫਿਰ ਦੀ ਸਿੱਧੇ ਅਸੀਂ ਚਲੇ ਗਏ ਜਨਾਬ ਕੁੰਮ ਵਿੱਚ। ਈਰਾਨ ਦਾ ਸੂਬਾ ਹੈ ਕੁੰਮ। ਉੱਥੇ ਹਜ਼ਰਤ ਮਾਸੂਮਾ ਫਾਤਿਮਾ ਦਾ ਦਰਬਾਰ ਹੈ, ਬੜਾ ਆਲੀਸ਼ਾਨ। ਔਰ ਪਾਣੀ ਦਾ ਉੱਥੇ ਇੱਕ ਜ਼ਖੀਰਾ ਜਮ੍ਹਾਂ ਹੁੰਦਾ ਹੈ, ਉਹਦੇ ਵਿੱਚੋਂ ਪਾਣੀ ਵਰਤੋਂ ਕਰਨ ਲਈ ਵੀ ਲੱਗ ਜਾਂਦਾ ਹੈ। ਆਪ ਦੇ ਮਜ਼ਾਰ ਦੇ ਉੱਤੇ ਸੋਨਾ ਔਰ ਚਾਂਦੀ ਦੀ ਨਕਾਸ਼ੀ ਹੈ। ਬੜੇ ਗੁੰਬਰ ਹੀਰੇ ਤੇ ਬੜੇ ਕੀਮਤੀ ਫੁੱਲ ਬੂਟੇ ਲਾਏ ਗਏ ਨੇ। ਬੀਬੀਆਂ ਦਾ ਇੱਕ ਪਾਸੇ ਦਾਖਲਾ ਹੈ, ਮਰਦ ਇੱਕ ਦਾ ਜ਼ਿਆਰਤ ਕਰਦੇ ਨੇ। ਕੁੰਮ ਦੇ ਵਿੱਚ ਰਾਤ ਦਾ ਮੈਂ ਗੁਜ਼ਾਰੀ ਇੱਕ ਹੋਟਲ ਵਿੱਚ। ਉਸ ਤੋਂ ਅੱਗੇ ਫਿਰ ਜਨਾਬ ਇਰਾਕ ਦਾ ਬਾਰਡਰ ਆ ਜਾਂਦਾ ਹੈ। ਈਰਾਨ ਤੋਂ ਇਰਾਕ ਦੇ ਬਾਰਡਰ ਤੱਕ ਜਾਂਦਿਆਂ ਸੁਰਗਾਂ ਵੀ ਆਉਂਦੀਆਂ ਨੇ, ਪਹਾੜ ਵੀ ਆਉਂਦੇ ਨੇ। ਇੱਕ ਰਾਤ ਸਾਨੂੰ ਰਾਹ ਵਿੱਚ ਆਈ। ਉਸ ਤੋਂ ਅੱਗੇ ਫਿਰ ਜਨਾਬ ਇਰਾਕ ਦਾ ਸਿਲਸਿਲਾ ਸ਼ੁਰੂ ਹੋ ਗਿਆ। ਤੇ ਇਰਾਕ ਵੀ ਬੜਾ ਖੂਬਸੂਰਤ ਸ਼ਹਿਰ ਹੈ। ਉੱਥੇ ਸੜਕ ਦੇ ਉੱਤੇ ਟੈਂਕ ਵੀ ਪੁਰਾਣੇ ਵਕਤਾਂ ਦੇ ਪਏ ਨੇ। ਜਦੋਂ ਅਮਰੀਕਾ ਨੇ ਹਮਲਾ ਕੀਤਾ ਤੇ ਉਹ ਨਕਾਰਾ ਟੈਂਕ ਉੱਥੇ ਉਹਨਾਂ ਚੁੱਕੇ ਹੀ ਨਹੀਂ ਹਾਲੇ ਤੱਕ। ਉਹਨਾਂ ਨੂੰ ਚੁੱਕਣ ਦੀ ਲੋੜ ਵੀ ਕੋਈ ਨਹੀਂ। ਤੇ ਜਿਹੜੇ ਬੇਬਹਾ ਤੇ ਸਾਡੇ ਆਖੂ ਐਵੇਂ ਕਿੰਨ ਵੇਚ ਕੇ ਤੇ ਗੁਜ਼ਾਰਾ ਨਹੀਂ ਕਰਦੇ, ਉਹ ਪਏ ਨੇ ਉੱਥੇ ਜੀ। ਉਹਦੇ ਬਾਅਦ ਫਿਰ ਜਨਾਬ ਇੱਕ ਸਿੱਧੇ ਕਰਬਲਾ ਮੋਲਾ ਵਿੱਚ ਚਲੇ ਗਏ। ਕਰਬਲਾ ਮੋਲਾ ਜਿਹੜਾ ਹੈ 12 ਕਿਲੋਮੀਟਰ ਦੇ ਹਲਕੇ ਦੇ ਵਿੱਚ। ਔਰ ਇਹ ਜਗੀਰ ਹੈਗੀ ਹਜ਼ਰਤ ਅਲੀ ਅਕਬਰ ਹਜ਼ਰਤ ਇਮਾਮ ਹੁਸੈਨ ਤੇ ਹਜ਼ਰਤ ਸੈਯਦਾ ਜ਼ੈਨਬ ਫਾਤਿਮਾ ਜਿਹੜੇ ਆਪ ਦੀ ਭੈਣ ਨੇ, ਉਹਨਾਂ ਨੇ ਜ਼ਮੀਨ ਖਰੀਦੀ ਤੇ ਇਹ ਰਿਆਸਤ ਜਾਂ ਜਾਗੀਰ ਬਣਾ ਦਿੱਤੀ। ਹਲੇ ਹਜ਼ਰਤ ਅਲੀ ਅਕਬਰ ਸੀ। हज़रत इमाम हुसैन अलैहिस्सलाम ਜਿਹੜੇ ਨੇ ਉਹਨਾਂ ਦਾ ਰੋਜ਼ਾ ਪਾਕ ਔਰ ਹਜ਼ਰਤ ਅब्बास अलमदार ਦਾ ਰੋਜ਼ਾ ਪਾਕ ਕੋਲੋਂ ਕੋਲ ਸੁਨਹਿਰੀ ਗੁੰਬਦ ਨੇ। ਔਰ ਬੇਬਹਾ ਪਿੱਚੀਕਾਰੀ ਗੁਰਕਾਰੀ ਬੇਲ ਬੂਟੇ, ਕੰਧਾਂ ਦੇ ਉੱਤੇ ਬੜੇ ਬੜੇ ਕੀਮਤੀ ਪੱਥਰ ਤੇ ਮੋਤੀ ਮਿਲੇ ਹੋਏ ਨੇ। ਔਰ ਮੈਂ ਸਾਰਾ ਘੁੰਮ ਫਿਰ ਕੇ ਦੇਖਿਆ ਕਰਬਲਾ ਮੋਲਾ। ਗਲੀਆਂ ਵਿੱਚ ਬਾਜ਼ਾਰਾਂ ਵਿੱਚ ਵੀ ਮਿਲਿਆ। ਇਹਦੇ ਇਲਾਵਾ ਟਿੱਬਾ ਹੈ ਅਗਰ ਜ਼ੈਨਬ ਦਾ, ਉੱਥੇ ਵੀ ਗਿਆ। ਉੱਥੋਂ ਅਗਰ ਜ਼ੈਨਬ ਜੰਗ ਦਾ ਮਤਲਬ ਵੇਖਦੇ ਹਨ ਤੇ ਸਾਡਾ ਮੁਜਾਹਿਦ ਇੱਧਰੋਂ ਗਿਆ ਹੈ ਤੇ ਅੱਗੇ ਜਿਹੜੇ ਲੜਨ ਵਾਲੇ ਨੇ ਉਹ ਕਿਵੇਂ ਲੜਾਈ ਹੁੰਦੀ ਹੈ, ਬੜਾ ਦਰਦਨਾਕ ਵਾਕਿਆ ਹੈ। ਇਮਾਮ ਹੁਸੈਨ अलैहिस्सलाम ਉਹਨਾਂ ਦੇ ਕਬਰ ਮੁਬਾਰਕ ਦੇ ਨਾਲ ਹੀ ਗੰਜੇ ਸ਼ਹੀਦਾਂ ਹੈਗਾ ਹੈ ਜੀ। ਔਰ ਗੰਜੇ ਸ਼ਹੀਦਾਂ ਦੇ ਵਿੱਚ ਅੰਸਾਰੀ ਵੀ ਬੇਬਹਾ ਨੇ ਸ਼ਹੀਦ ਹੋਏ। ਸਭ ਤੋਂ ਪਹਿਲੇ ਅੰਸਾਰੀ ਗਏ ਨੇ ਜੀ ਲੜਨ ਦੇ, ਔਰ ਉਹ ਸ਼ਹੀਦ ਹੋ ਗਏ। ਇਮਾਮ ਪਾਕ ਨੇ ਉਹਨਾਂ ਦੀਆਂ ਲਾਸ਼ਾਂ
ਲਿਆ ਕੇ ਇੱਕ ਜਮ੍ਹਾਂ ਦੇ ਉੱਤੇ ਜਮ੍ਹਾਂ ਕਰਦੇ ਗਏ। ਦਰਿਆ ਫਰਾਤ ਦਾ ਕਿਨਾਰਾ ਹੈਗਾ ਇਹ, ਮਗਰ ਉਹ ਯਜ਼ੀਦੀਆਂ ਨੇ ਪਾਣੀ ਵੰਡ ਕੀਤਾ ਹੈ ਔਰ ਪਾਣੀ ਦੀ ਬੜੀ ਕਿੱਲਤ ਹੋ ਗਈ। ਬੱਚੇ ਜਿਹੜੇ ਹਨ ਪਿਆਸੇ ਸਨ। ਹਜ਼ਰਤ ਅਲੀ ਅਸਗਰ ਤੇ ਬੀਬੀਆਂ ਪਾਕਾਂ ਹੋਰ ਮਾਸੂਮ ਜਿਹੜੇ ਹਨ ਉਹ ਵੀ ਪਾਣੀ ਤਲਬ ਕਰਨ ਲਈ ਮਾਂ ਬਾਪ ਨੂੰ ਆਉਂਦੇ ਹਨ। ਫਿਰ ਹਜ਼ਰਤ ਅਬਾਸ ਪਾਣੀ ਲੈਣ ਲਈ ਗਏ। ਫਿਰ ਉਹ ਕੂਫੀਆਂ ਨੇ ਰਲ ਮਿਲ ਕੇ ਇਹੋ ਜਿਹਾ ਸਲੂਕ ਉਹਨਾਂ ਨਾਲ ਕੀਤਾ ਕਿ ਆਪਦਾ ਮਸ਼ੀਰਾ ਜਿਹੜਾ ਸੀ ਉਹ ਵੀ ਕਾਟ ਦਿੱਤਾ, ਬਾਹਰੋਂ ਕੱਟ ਦਿੱਤਾ ਤੇ ਦੂਜਾ ਬਾਹਰੋਂ ਕੱਟ ਦਿੱਤਾ। ਹਜ਼ਰਤ ਅਬਾਸ ਨੂੰ ਅਲਮਦਾਰ ਜਿਹੜੇ ਹਨ ਘੋੜੇ ਤੋਂ ਉਤਰੇ। ਫਿਰ ਉਹ ਲੜਕੇ ਦੇ ਵਿੱਚ ਕਾਬੂ ਆ ਗਏ। ਘੋੜਾ ਜਿਹੜਾ ਸੀ ਉਹ ਉਹਨਾਂ ਨੇ ਛੱਡ ਦਿੱਤਾ। ਬੇੜੀਆਂ ਦੇ ਲਸ਼ਕਰ ਵਿੱਚ ਉਹਨੇ ਵੀ ਆਪਣਾ ਲੱਤਾਂ ਮਾਰ ਮਾਰ ਕੇ ਤੇ ਕਾਫੀ ਬੇੜੀ ਮਾਰੇ। ਇਹ ਬੜਾ ਦਰਦਨਾਕ ਵਾਕਿਆ ਹੈ ਜੀ। ਗੁਲਾਮ ਮੌਲਾ ਦਾ ਰਹੀ ਦਰਿਆ ਫਰਾਤ ਦੇ ਕਿਨਾਰੇ ਮੁਹੰਮਦ ਦਾ ਰੋਜ਼ਾ ਹੈ ਉਹ ਵੀ ਚੁੱਕਿਆ। ਉਸ ਤੋਂ ਬਾਅਦ ਫਿਰ ਕੂਫੇ ਵਿੱਚ ਆ ਗਏ। ਕੂਫੇ ਦੇ ਵਿੱਚ ਮੈਂ ਕਾਫੀ ਫਿਰਿਆ ਮੈਂ ਗਲੀਆਂ ਬਾਜ਼ਾਰਾਂ ਵਿੱਚ। ਉਹ ਜਗ੍ਹਾ ਜਿੱਥੇ ਉਸ ਵਕਤ ਦੇ ਬਾਦਸ਼ਾਹੀ ਜਾਂ ਖਿਲਾਫਤ ਕਰਨ ਵਾਲੇ ਬਹਿੰਦੇ ਹਨ, ਉਹ ਜਗ੍ਹਾ ਵੀ ਵੇਖੀ। ਹਜ਼ਰਤ ਅਲੀ ਤਕਮਨਾ ਬਾਜਾ ਉਹਨਾਂ ਦਾ ਘਰ ਵੇਖਿਆ। ਹਜ਼ਰਤ ਇਮਾਮ ਹਸਨ ਦਾ, ਇਮਾਮ ਹੁਸੈਨ ਦਾ ਕਮਰਾ, ਹਜ਼ਰਤ ਸਈਦਾ ਜ਼ੈਨਬ ਦਾ ਵੀ ਕਮਰਾ ਵੇਖਿਆ। ਫਿਰ ਉੱਥੇ ਪਾਣੀ ਜਿੱਥੇ ਆਪ ਪੀਂਦੇ ਹਨ ਦੁੱਧ ਦੀ ਕਰਦੇ ਤੇ ਉਹ ਵੀ ਜਗ੍ਹਾ ਵੇਖੀ। ਉਹਦੇ ਬਾਅਦ ਫਿਰ ਰਹੀ ਜੀ ਕੂਫੇ ਤੋਂ ਅੱਗੇ ਦਸ਼ਤੇ ਅਸ਼ਰਫ ਥੱਲੇ ਚਲੇ ਗਏ। ਇੱਥੇ ਅਸ਼ਰਫ ਹੈ ਨਾ ਜੀ ਇਰਾਕ ਵਿੱਚ। ਹਜ਼ਰਤ ਅਲੀ ਸ਼ੇਰੇ ਖੁਦਾ ਦਾ ਰੌਲਾ ਪਾ ਕੇ ਔਰ ਬੜਾ ਆਲੀਸ਼ਾਨ ਰੌਲਾ ਹੈ। ਬਹੁਤ ਬੇਲ ਬੂਟੇ ਸ਼ੀਸ਼ੇ ਲੱਗੇ ਨੇ ਦੀਵਾਰਾਂ ਨੂੰ, ਗੁੰਬਦ ਪਾਕ ਬੜਾ ਸੋਹਣਾ ਹੈ ਤੇ ਆਪ ਦਾ ਲੰਗਰ ਬੜਾ ਵਸੀ ਹੈਗਾ। ਦਸਤਰਖਾਨ ਜਿੰਨਾ ਕੋਈ ਖਾ ਸਕਦਾ ਉੱਥੇ ਖਾਵੇ। ਬਾਰ ਬਾਰ ਥਾਲੀਆਂ ਲੈ ਕੇ ਖਾਂਦਾ ਰਹੇ, ਲੰਗਰ ਚੱਲਦਾ ਰਹੇ। ਕਾਹਵਾ ਵੀ ਪਿਆਉਂਦੇ ਨੇ। ਉੱਥੋਂ ਫਿਰ ਮੈਨੂੰ ਬੜੀ ਖੁਸ਼ੀ ਦੀ ਬਾਤ ਹੈ ਕਿ ਇਹ ਜਿਹੜਾ ਇਰਾਕ ਹੈ ਇਹਦੇ ਵਿੱਚ ਉਹ ਹਿੱਸਾ ਮੈਂ ਵੇਖਿਆ ਜਿਹੜਾ ਹੈ ਅਰਬ ਦੇ ਵਿੱਚ ਹੀ, ਮਗਰ ਇਰਾਕ ਆਖਿਆ ਜਾਂਦਾ ਹੈ। ਪੁਰਾਣੇ ਵਕਤ ਵਿੱਚ ਸਾਰਾ ਅਰਬ ਹੈਗਾ। ਉੱਥੇ ਹਜ਼ਰਤ ਹੂਦ अलैहिस्सलाम तशरीफ ले आए, हज़रत सालेह अलैहिस्सलाम, और ਉੱਥੇ ਬੜੀਆਂ ਜ਼ਾਲਮ ਕੌਮਾਂ ਉਲਟਾਂ ਨੂੰ ਉਹਨਾਂ ਨੇ ਇਸਲਾਹ ਕਰਦੇ ਗਏ। ਫਿਰ ਉਹ ਰੇਲਤ ਦੇ ਬਾਅਦ ਉੱਥੇ ਹੀ ਕਬਰਾਂ ਮੁਬਾਰਕਾਂ ਦੇਖੀਆਂ ਮੈਂ। ਹਜ਼ਰਤ ਹੂਦ अलैहिस्सलाम, हज़रत सालेह अलैहिस्सलाम। ਇਹਦੇ ਇਲਾਵਾ ਜੀ ਇੱਕ ਉੱਥੇ ਜਗ੍ਹਾ ਆਉਂਦੀ ਹੈ, ਉਹ 70,000 ਅੰਬੀਆ ਪੈਗੰਬਰਾਂ ਰਸੂਲਾਂ ਦੇ ਮੁਜ਼ਾਹਰਾਤ ਨੇ। ਉੱਥੋਂ ਦੇ ਲੋਕਾਂ ਨੇ ਦੱਸਿਆ, ਤਰਜਮਾਨਾਂ ਨੇ। ਇਹਦੇ ਬਾਅਦ ਇੱਕ ਖੂਹ ਮੈਂ ਵੇਖਿਆ ਜਿੱਥੇ ਹਜ਼ਰਤ ਜ਼ੈनुल आबिदीन आ के ਤੇ ਆਪਣੇ ਵਾਲਿਦ ਮੁਹਤਰਮ ਦੇ ਕੋਲ ਆਉਂਦੇ ਨੇ। ਨਾਲ ਉਹਨਾਂ ਦੇ ਕੋਈ ਸਾਹਬ ਹੁੰਦੇ ਹਨ। ਉਹ ਸਾਰੇ ਇੱਕ ਕਮਰੇ ਦੇ ਵਿੱਚ ਰਾਤ ਗੁਜ਼ਾਰਦੇ ਹਨ, ਜਿੱਥੇ ਉਸ ਕਮਰੇ ਵਿੱਚ ਮੈਂ ਬੈਠਾ ਸੀ। ਉਹਨਾਂ ਦੇ ਖੂਹ ਤੋਂ ਪਾਣੀ ਨਹੀਂ ਮੈਂ ਪੀਤਾ। ਫਿਰ ਉੱਥੋਂ ਵਾਪਸ ਆਏ। ਹਜ਼ਰਤ ਕੋਈ ਨਾਮ ਮੈਨੂੰ ਭੁੱਲ ਗਿਆ। ਉਹ ਜਗ੍ਹਾ 'ਤੇ ਆ ਗਏ ਜਿਹੜੀ ਤੁਰਕੀ ਦੇ ਲਾਗੇ ਵੇ, ਤੁਰਕੀ ਦੀ ਹੱਦ ਦੇ ਕਰੀਬ ਹੈ। ਉੱਥੋਂ ਫਿਰ ਅਸੀਂ ਰਾਤ ਨਜਫੇ ਅਸ਼ਰਫ ਵਿੱਚ ਰਹੇ। ਔਰ ਨਜਫੇ ਅਸ਼ਰਫ ਦੇ ਵਿੱਚ ਇਰਾਕ ਦਾ ਜਿਹੜਾ ਇਲਾਕਾ ਹੈ, ਇੱਥੇ ਹਜ਼ਰਤ ਇਬਰਾਹੀਮ अलैहिस्सलाम ਦਾ ਪਿੰਡ ਪੁਰ ਵੀ ਮੈਂ ਵੇਖਿਆ। ਔਰ ਉਹ ਗਾਰ ਵੀ ਵੇਖੀ ਜਿੱਥੇ ਹਜ਼ਰਤ ਇਬਰਾਹੀਮ अलैहिस्सलाम ਬਚਪਨ ਦੇ ਵਿੱਚ ਰਹੇ ਸਨ। ਆਪ ਜੀ ਅਮਾ ਜੀ ਅਲੀ ਉੱਥੇ ਦੇ ਆਉਂਦੇ ਹਨ ਤੇ ਗਾਰ ਦਾ ਬੂਹਾ ਬੰਦ ਕਰ ਆਉਂਦੇ ਹਨ।
वो वार बड़ी सजाई गई है। और बहुत उन्होंने नक्शे भी बनाए ने, तस्वीर भी बनाई ने, ते आले दुआले बेल बूटे भी ने। ਉਹਦੇ ਕੋਲ ਹੀ ਇੱਕ ਮੀਨਾਰ ਹੈਗਾ ਹੈ ਜਿਹੜਾ ਨਮਰੂਦ ਨੇ ਬਣਵਾਇਆ ਹੈ। ਜਦ ਤੋਂ ਕਿਹਾ ਹੈ ਥੋੜੀ ਜਿਹੀ ਰਹਿ ਗਈ ਜਗ੍ਹਾ ਮੀਨਾਰ ਦੀ ਲੰਬਾਈ। ਫਿਰ ਉਹ ਮੁਲਕ ਬਾਗ ਵਾਲੇ ਜਿਹੜੇ ਹਨ ਪਹਾੜ ਵੀ ਵੇਖੇ ਬਾਬਲ ਦੇ। ਬਾਬਲ ਸ਼ਹਿਰ ਬੜਾ ਕਰੀਬੀ ਹੈ। ਇੱਥੇ ਬੜੀਆਂ ਤਕਰੀਬਾਨ ਵਿੱਚ ਮੰਡਲਾਂ ਨੇ ਜਨਮ ਲਿਆ। ਹਰੋਸ ਮਰੋਸ ਦਾ ਖੂਹ ਵੀ ਇੱਥੇ ਹੀ ਹੈ। ਇਹਦੇ ਇਲਾਵਾ ਜੀ ਨਮਰੂਦ ਦਾ ਜਿਹੜਾ ਅਜਾਇਬ ਘਰ ਵੀ ਉੱਥੇ ਹੈ। ਉਹ ਨਮਰੂਦ ਦਾ ਜਿਹੜਾ ਹੈ ਤਾਂ ਬਾਬਲ ਹੈਗਾ ਹੈ ਉਹ ਵੀ ਵੇਖਿਆ। ਗੁਜਰਾਤ ਵੇਖੇ ਨੇ ਵਾਪੀ ਦੇ ਉੱਤੇ ਐਨਵਾਲ ਯੂਨਸ ਤੇ ਉਹ ਫਿਰ ਕੌਮ ਆਪਣੀ ਨੂੰ ਸਮਝਾਉਂਦੇ ਹੁੰਦੇ ਹਨ ਕਿ ਤੁਹਾਡੇ ਉੱਤੇ ਅਜ਼ਾਬ ਆ ਜਾਏਗਾ, ਤੁਸੀਂ ਤੋਬਾ ਕਰ ਲਵੋ। ਕੌਮ ਨੇ ਆਖਿਆ ਜੀ ਅਸੀਂ ਤੋਬਾ ਕਰਨਾ, ਅਜ਼ਾਬ ਤੇ ਆ ਲਵੇ। ਫਿਰ ਉਹਨਾਂ ਤੋਂ ਮਾਯੂਸ ਹੋ ਕੇ ਤੇ ਸ਼ਹਿਰ ਤੋਂ ਬਾਹਰ ਤਕਰੀਬ ਲੈ ਗਏ। ਫਿਰ ਇੱਕ ਬੇੜੇ ਉੱਤੇ ਬਹਿ ਕੇ ਤੇ ਦਰਿਆ ਨੂੰ ਅਬੂਰ ਕੀਤਾ। ਉਹ ਘੁੰਮਣ ਘੇਰੀ ਬਣ ਗਈ। ਮਲਾਹ ਆਖਣ ਲੱਗਾ ਕਿ ਬੰਦਾ ਨੱਸ ਕੇ ਆਇਆ ਹੈ ਆਪਣੇ ਮਾਲਕ ਕੋਲ। ਅਗਰ ਯੂਨਸ ਅਲੈਹਿਸਲਾਮ ਦੇ ਦਿਲ ਵਿੱਚ ਆਇਆ ਕਿ ਮੈਂ ਬਗੈਰ ਵਹੀ ਦੇ ਛੱਡ ਕੇ ਆ ਗਿਆ ਆਪਣੇ ਮਾਲਕ ਕੋਲ। ਫਿਰ ਮਲਾਹ ਨੇ ਪੂਰੇ ਅੰਦਾਜ਼ੇ ਦੇ ਨਾਲ ਨਾਂ ਕੱਢੇ। ਯੂਨਸ ਅਲੈਹਿਸਲਾਮ ਦਾ ਨਾਮ ਹੁੰਦਾ। ਆਪ ਨੂੰ ਉਹਨਾਂ ਨੇ ਦਰਿਆ ਦੇ ਵਿੱਚ ਧੱਕਾ ਕਰ ਦਿੱਤਾ। ਮੱਛੀ ਨੇ ਆਪ ਨੂੰ ਨਿਗਲ ਲਿਆ। ਫਿਰ ਉਹ ਅੱਲਾਹ ਤਾਲਾ ਨੇ ਬਚਾਇਆ ਆਪਨੂੰ। ਲਾ ਇਲਾਹਾ ਇਲਾ ਅੰਤਾ ਸੁਬਹਾਨਕ ਇੰਨੀ ਕੁੰਤੁ ਮਿਨਲ ਜ਼ਾਲਿਮੀਨ ਦਾ ਜ਼ਿਕਰ ਕੀਤਾ। ਮੱਛੀ ਦੇ ਪੇਟ ਦੇ ਹਨੇਰੇ ਦੇ ਵਿੱਚੋਂ, ਜ਼ੁਲਮਤ ਦੇ ਵਿੱਚੋਂ ਬਾਹਰ ਤਸ਼ਰੀਫ ਲੈ ਆਇਆ। ਮੱਛੀ ਨੇ ਉਗਲ ਦਿੱਤਾ। ਉੱਥੇ ਹੁਣ ਮਸਜਿਦ ਬਣੀ ਜਿੱਥੇ ਉਜਾੜਦਾਰ ਮੱਛੀ ਦੇ ਉਗਲਣ ਦੀ। ਹਜ਼ਰਤ ਯੂਨਸ ਅਲੈਹਿਸਲਾਮ ਜਿਹੜੇ ਕੌਮ ਨੂੰ ਛੱਡ ਕੇ ਆਏ ਹਨ ਤੇ ਕੌਮ ਨੇ ਫਿਰ ਤੋਬਾ ਕਰ ਲਈ ਤੇ ਉਹ ਅਜ਼ਾਬ ਉਹਨਾਂ ਤੋਂ ਟਲ ਗਿਆ। ਉਹਨਾਂ ਦਾ ਵਾਕਿਆ ਹੈ। ਵਾਪਸੀ ਤੇ ਇਹੀ ਮਸ਼ਹਦ ਸ਼ਰੀਫ ਦੇ ਵਿੱਚ ਆਏ। ਮਸ਼ਹਦ ਜਿਹੜਾ ਹੈ ਛੁਪਾ ਹੈਗਾ ਇਰਾਨ ਦਾ ਬੜਾ ਖੂਬਸੂਰਤ ਸ਼ਹਿਰ ਹੈ। ਪਾਕਿਸਤਾਨੀਆਂ ਨੇ ਇੱਥੇ ਬੜੀਆਂ ਦੁਕਾਨਾਂ ਬਣਾਈਆਂ ਨੇ। ਮੋਤੀ ਤੇ ਇਹ ਮੁੰਡਰੀਆਂ ਦੇ ਠੇਵੇ ਵੇਚਦੇ ਨੇ। ਕਾਫਰਾਂ ਦੀਆਂ ਦੁਕਾਨਾਂ। ਹਜ਼ਰਤ ਇਮਾਮ ਰਜ਼ਾ ਦਾ ਇੱਥੇ ਲੋਗਾ ਪਾਕ ਇੱਥੇ ਮੈਨੂੰ ਖਾਣਾ ਵੀ ਮਿਲਿਆ ਹੈ। ਫਿਰ ਇੱਕ ਸਨਦ ਵੀ ਮੈਨੂੰ ਮਿਲੀ ਦੀ ਉੱਥੋਂ ਦੀ। ਇੱਕ ਸਿੱਕਾ ਮਿਲਿਆ ਹੈ ਜਿੱਥੇ ਇਮਾਮ ਪਾਕ ਦਾ ਨਾਮ ਲਿਖਿਆ ਹੈ। ਮਸ਼ਹਦ ਦੇ ਵਿੱਚ ਆਪ ਦਾ ਜਿਹੜਾ ਰੋਜ਼ਾ ਹੈ 4-5 ਤਬਕਿਆਂ ਦੇ ਵਿੱਚ 4-5 ਤਬਕੇ ਬਣਦੇ ਨੇ। ਹਰ ਤਬਕੇ ਦਾ ਬੂਹਾ ਮਦਰਸਾ ਹੈਗਾ ਹੈ। ਦੀਵਾਰਾਂ ਵੀ ਉਹਨਾਂ ਨੇ ਬੜੀਆਂ ਖੂਬਸੂਰਤ ਫੁੱਲ ਬੂਟੇ ਲਾਏ ਗਏ ਨੇ। ਫਰਸ਼ ਬੜੇ ਵੀ। ਫਿਰ ਅਗਲੇ ਤਬਕੇ ਦਾ ਬੂਹਾ ਆ ਜਾਂਦਾ ਹੈ ਉਹ ਵੀ ਬੜਾ ਜਿਹੜਾ ਉਹ ਕੀਤਾ ਗਿਆ ਹੈ। ਇਹਦੇ ਇਲਾਵਾ ਜੀ ਹੋਰ ਉੱਥੇ ਸ਼ੀਸ਼ਿਆਂ ਦੀ ਪੁਚਾਕਾਰੀ ਹੈ। ਛੱਤਾਂ ਉੱਤੇ ਕੰਧਾਂ ਦੇ ਉੱਤੇ ਬੜੇ ਖੂਬਸੂਰਤ ਨਜ਼ਾਰੇ ਆ।